New Zealand, Sikhs for Justice Khalistan Referendum on India's radar. Former MP Amarjit Singh says only a tiny and vocal minority supporting it. For most Sikhs here, the Khalistan issue holds minor to no significance. Sikh community primarily focuses on building successful lives in New Zealand while maintaining cultural and religious ties with India. ਜਦੋਂ ਕਾਰ ਰੈਲੀ ਜਾਂ ਦੂਜੀ ਹੋਈ ਜ਼ਾਹਰ ਹੈ ਰੈਲੀ ਦੇ ਵਿੱਚ ਝੰਡਾ ਭਾਰਤ ਦਾ ਜਿਹੜਾ ਜੋ ਡਿਜ਼ਰਵ ਕਰਦਾ ਹੈ ਕਿ ਭਾਈ ਇਹਨੂੰ ਪੈਰਾਂ ਥੱਲੇ ਰੋਲਿਆ ਜਾਂ ਮੰਨਣ ਤੋਂ ਇਨਕਾਰੀ ਕੀਤਾ ਜਾਂ ਦੂਜਾ ਹੋਇਆ ਹੁਣ ਉਹਨੂੰ ਲੈ ਕੇ ਇਹਨਾਂ ਨੇ ਬੜਾ ਫਸਾਦ ਬਣਾਉਣ ਦੀ ਕੋਸ਼ਿਸ਼ ਕੀਤੀ ਇੰਡੀਅਨਸ ਨੇ ਪਰ ਉਹਨਾਂ ਨੇ ਕਿਹਾ ਜੀ ਇਹ ਪ੍ਰੋਟੈਸਟ ਹੈ ਪ੍ਰੋਟੈਸਟ ਦਾ ਤਾਂ ਰਾਈਟ ਹੈ ਕਿਸੇ ਕੋਲ ਵੀ New Zealand recognizes India's sovereignty and territorial integrity. However, the spokesperson added that it is important to uphold the right to lawful and peaceful demonstration. ਜਿਹੜਾ proposed referendum ਹੈ ਉਹਨਾਂ ਨੇ ਕਿਹਾ ਕਿ ਵੀ ਇਹ ਦਿੱਲੀ ਨੂੰ ਤਾਂ ਬਹੁਤ ਤਕਲੀਫ ਹੈ ਇਹਦੇ ਤੋਂ ਪਰ he added if we saw unrest or any sign that pro-Khalistan groups had any sort of official blessing, then Indian officials would doubtless raise the issue with New Zealand counterparts. Viewers, welcome back on program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ 17 ਨਵੰਬਰ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ ਔਰ ਜਿਸ ਲਈ ਸਿੱਖ ਸੰਗਤਾਂ ਵਿੱਚ ਕਾਫੀ ਉਤਸ਼ਾਹ ਹੈ ਔਰ ਭਾਰਤੀ ਸਟੇਟ ਨੇ ਆਪਣੇ ਪਗੜੀਧਾਰੀ ਬੱਚੇ ਜਮਹੂਰੀਆਂ ਨੂੰ ਇਸ ਰੈਫਰੈਂਡਮ ਦੇ ਖਿਲਾਫ ਬਿਆਨਬਾਜ਼ੀ ਤੇ ਲਾ ਦਿੱਤਾ ਹੈ ਔਰ ਇਹਨਾਂ ਕਤੂਰਿਆਂ ਵਿੱਚੋਂ ਸਾਬਕਾ MP ਕਮਲਜੀਤ ਸਿੰਘ ਬਖਸ਼ੀ ਵੀ ਸ਼ਾਮਲ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਜਿਹੜੀ ਪਿਛਲੇ ਲਗਭਗ 2.5 ਸਾਲ ਤੋਂ ਜ਼ਿਆਦਾ ਸਮੇਂ ਤੋਂ ਲੰਡਨ ਤੋਂ ਸ਼ੁਰੂ ਹੋ ਕੇ ਯੂਰਪ ਕੈਨੇਡਾ ਅਮਰੀਕਾ 'ਚ ਸੈਨ ਫਰਾਂਸਿਸਕੋ ਸੈਕਰਾਮੈਂਟੋ ਔਰ ਆਸਟ੍ਰੇਲੀਆ ਦੇ ਮੁੱਖ ਸ਼ਹਿਰਾਂ ਮੈਲਬਰਨ ਬ੍ਰਿਸਬੇਨ ਸਿਡਨੀ ਆਦਿ ਤੋਂ ਬਾਅਦ ਹੁਣ ਜਿਹੜਾ 17 ਨਵੰਬਰ ਨੂੰ ਨਿਊਜ਼ੀਲੈਂਡ ਦਾ ਪ੍ਰਮੁੱਖ ਸ਼ਹਿਰ ਸ਼ਾਇਦ ਰਾਜਧਾਨੀ ਵੀ ਹੈ ਉਹਨਾਂ ਦੀ ਆਕਲੈਂਡ ਉਸ ਦੇ ਵਿੱਚ 17 ਨਵੰਬਰ ਨੂੰ ਰੈਫਰੈਂਡਮ ਹੋਣ ਜਾ ਰਿਹਾ ਹਾਲਾਂ ਪਿਛਲੇ ਪੀਰੀਅਡ 'ਚ ਉਹਨਾਂ ਦੀ ਬੜੀ ਸਫਲ ਕਾਰ ਰੈਲੀ ਵੀ ਹੋਈ ਔਰ ਕੁਛ ਨਾ ਕੁਛ ਖਬਰਾਂ ਜਾਂ ਤਸਵੀਰਾਂ ਸਿੱਖਸ ਫਾਰ ਜਸਟਿਸ ਦੇ ਰਾਹੀਂ ਜਿਹੜਾ ਹੈ ਉਹ ਸੋਸ਼ਲ ਮੀਡੀਆ 'ਤੇ ਹੁੰਦੀਆਂ ਨੇ ਸਾਨੂੰ ਵੀ ਉਸ ਤੋਂ ਹੀ ਜਾਣਕਾਰੀ ਮਿਲਦੀ ਹੈ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਵੀ ਹੁਣ ਕਿਉਂਕਿ ਇਸ ਵੇਲੇ ਪਹਿਲਾਂ ਤਾਂ ਇਸ ਗੱਲ ਦਾ ਧਿਆਨ ਰਹੇ ਕਿ ਨਿਊਜ਼ੀਲੈਂਡ ਜਿਹੜੀਆਂ 5 ਆਈਜ਼ ਕੰਟਰੀਜ਼ ਨੇ ਜਿਹੜਾ 1945 ਦੇ ਵਿੱਚ ਅਮਰੀਕਾ ਕੈਨੇਡਾ UK ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦਾ ਸਮਝੌਤਾ ਹੋਇਆ ਉਹਦੇ ਥੱਲੇ 5 ਆਈਜ਼ ਕੰਟਰੀਜ਼ ਦਾ ਮੈਂਬਰ ਹੈ ਇਹਦਾ ਮਤਲਬ ਮੈਂਬਰ ਹੋਣ ਦਾ ਮਤਲਬ ਇਹ ਹੈ ਕਿ ਇੰਟੈਲੀਜੈਂਸ ਸ਼ੇਅਰਿੰਗ ਜੋ ਕੈਨੇਡਾ 'ਚ ਹੋਇਆ ਇਹਦਾ ਮਤਲਬ ਪੰਜਾਂ ਨੂੰ ਪਤਾ ਹੈ ਜੋ ਅਮਰੀਕਾ ਨੇ ਟਿਪ ਆਫ ਕੀਤਾ ਕੈਨੇਡਾ ਨੂੰ ਕਿ ਭਾਈ ਆਹ ਕੰਮ ਇਹਨਾਂ ਨੇ ਕਰਨਾ ਔਰ ਇਹ ਖਤਰਾ ਹੈ ਅਤੇ ਇਹਦਾ ਮਤਲਬ ਹੈ ਕਿ ਨਾਲ ਦੀ ਨਾਲ 5 ਜਿਹੜੇ ਚੀਫ ਨੇ ਉਹਨਾਂ ਦੇ ਇੰਟੈਲੀਜੈਂਸ ਏਜੰਸੀਆਂ ਦੇ ਉਹਨਾਂ ਤੱਕ ਵੀ ਇਹ ਜਾਣਕਾਰੀ ਔਰ ਕੁਛ ਮਹੀਨੇ ਪਹਿਲਾਂ ਹੀ ਕੈਲੀਫੋਰਨੀਆ ਦੇ ਸ਼ਹਿਰ ਪਾਲੋ ਆਲਟੋ 'ਚ FBI ਜਿਹੜੀ ਅਮਰੀਕਾ ਦੀ ਪ੍ਰਮੁੱਖ ਇੰਟੈਲੀਜੈਂਸ ਏਜੰਸੀ ਹੈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਉਹਨਾਂ ਦੇ ਚੀਫ ਦੇ ਸੱਦੇ ਦੇ ਉੱਤੇ ਪਾਲੋ ਆਲਟੋ ਕੈਲੀਫੋਰਨੀਆ ਦੇ ਵਿੱਚ 5 ਹੀ ਮੁਲਕਾਂ ਦੇ ਸਣੇ FBI ਦੇ ਚੀਫ ਦੇ ਇੱਕ ਡੀਟੇਲ ਜਿਹੜੀ ਹੈ ਕਾਨਫਰੰਸ ਵੀ ਹੋਈ ਮੀਟਿੰਗ ਹੋਈ ਉਹਨਾਂ ਦੀ ਬਾਅਦ 'ਚ ਉਹਨਾਂ ਨੇ ਮੀਡੀਆ ਨੂੰ ਵੀ ਬਰੀਫ ਕੀਤਾ ਪਬਲਿਕ ਸੀ ਸੋ ਇਹ ਮੈਸੇਜ ਇੰਡੀਅਨ ਸਟੇਟ ਔਰ ਬਾਕੀ ਰੋਗ ਸਟੇਟਸ ਨੂੰ ਰਸ਼ੀਆ ਸਮੇਤ ਇਹ ਦਿੱਤਾ ਗਿਆ ਕਿ ਭਾਈ ਅਸੀਂ ਟੁਗੈਦਰ ਹੈ ਔਰ ਇਹਨਾਂ ਮੁਲਕਾਂ ਦੇ ਜਾਂ ਇਹਨਾਂ ਦੀ ਇਸ ਧਰਤੀ ਦੇ ਉੱਤੇ ਕੋਈ ਵੀ ਇਸ ਕਿਸਮ ਦੀ ਜਿਹੜੀ ਦਹਿਸ਼ਤਗਰਦੀ ਹੈ ਉਸ ਨੂੰ ਟੋਲਰੇਟ ਨਹੀਂ ਕੀਤਾ ਜਾਏਗਾ ਹਾਲਾਂ ਕਿਉਂਕਿ ਵੋਕਲ ਰਹਿਣ ਦੇ ਵਿੱਚ ਜ਼ਿਆਦਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜਾਂ ਅਮਰੀਕਨ ਸਟੇਟ ਡਿਪਾਰਟਮੈਂਟ ਜਾਂ ਵਾਈਟ ਹਾਊਸ ਜਾਂ ਇੱਥੇ ਤਾਂ ਇੰਡਾਇਕਟਮੈਂਟ ਹੈ ਆਸਟ੍ਰੇਲੀਆ ਵਾਲਾ ਭੱਜਦਾ ਔਰ ਇੱਕ ਵਕਤ ਆਏਗਾ ਕਿ ਜਿਵੇਂ ਇਹ ਹੁਣ ਕੰਜ਼ਰਵੇਟਿਵ ਪਾਰਟੀ ਵਾਲੇ ਦੌੜਨੇ ਸ਼ੁਰੂ ਹੋ ਗਏ ਨੇ ਕੈਨੇਡਾ 'ਚ ਦਿਵਾਲੀ ਦੇ ਫੰਕਸ਼ਨ ਤੋਂ ਜਿਹੜਾ ਉਸ ਨੇ ਜਿਹੜਾ ਮਿਸਟਰ ਪੀਅਰ ਪੋਲੀਐਵ ਇਹ ਉਹਦਾ ਕਰੈਕਟ ਪ੍ਰੋਨਾਂਸੀਏਸ਼ਨ ਹੈ ਉਹਨੇ ਕਿਨਾਰਾ ਕੀਤਾ ਇਵੇਂ ਹੀ ਮਿਸਟਰ ਐਲਬਨੀ ਜਿਹੜਾ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਹੈ ਮੈਨੂੰ ਕੋਈ ਸ਼ੱਕ ਨਹੀਂ ਹੈ ਜਦੋਂ ਮੈਂ ਉਸ ਦੀ ਚਾਲ ਢਾਲ ਜਾਂ ਇੰਡੀਆ ਬਾਰੇ ਦੇਖਦਾ ਕਿ ਉਹਨੂੰ ਕਾਣਾ ਕੀਤਾ ਹੋਇਆ
ਔਰ ਆਲਰੇਡੀ ਈਵਨ ਵਿਦਨ ਕਿਸੇ ਨੇ ਕਿਤਾਬ ਲਿਖੀ ਹੈ, ਉਹਦੇ 'ਚ ਆਇਆ ਕਿ ਈਵਨ ਉਹ ਮੁਫਤ ਜਿਹੜਾ ਉਹ ਜਹਾਜ਼ਾਂ 'ਚ ਵੀ ਸਫ਼ਰ ਕਰਦਾ ਰਿਹਾ, ਜਿਹੜਾ ਕਿਸੇ ਪ੍ਰਾਈਵੇਟ ਕੰਪਨੀ ਦਾ, ਉਹਦਾ ਕੋਈ ਇੰਡੀਆ ਤਾਲੁਕ ਨਹੀਂ ਹੈ। ਪਰ ਇਹ ਜਦੋਂ ਸਾਰਾ ਸਾਹਮਣੇ ਆਏਗਾ ਕਿ ਜਿੱਥੇ ਜਿੱਥੇ ਮੋਦੀ ਗਿਆ ਉਸ ਤੋਂ ਬਾਅਦ ਉੱਥੇ ਅਡਾਨੀ ਗਿਆ, ਔਰ ਜਿਵੇਂ ਕੋਲ ਦੇ ਔਰ ਦੂਸਰੇ ਆਸਟ੍ਰੇਲੀਆ ਦੇ ਵਿੱਚ ਵੀ ਠੇਕੇ ਮਿਲੇ ਅਡਾਨੀ ਨੂੰ, ਇਸੇ ਤਰ੍ਹਾਂ ਕੀਨੀਆ ਵਾਲਾ ਤਾਂ ਸਾਹਮਣੇ ਆ ਗਿਆ। ਉਹਨਾਂ ਦੀਆਂ ਅਦਾਲਤਾਂ ਨੇ ਕਿਹਾ ਵੀ 500 ਮਿਲੀਅਨ ਦਾ ਉਹ ਡੀਲ ਬਾਹਰ ਸੁੱਟੀ ਆ ਉਹਨਾਂ ਨੇ ਜਿਹੜੀ ਅਡਾਨੀ ਦੀ। ਇਸੇ ਤਰ੍ਹਾਂ ਯੂਗਾਂਡਾ ਦੇ ਵਿੱਚ ਵੀ ਔਰ ਮਲੇਸ਼ੀਆ ਦੇ ਵਿੱਚ ਵੀ, ਬੰਗਲਾਦੇਸ਼ ਵਾਲਿਆਂ ਨੇ ਵੀ ਕੈਂਸਲ ਕੀਤੀ ਡੀਲ, ਸ਼੍ਰੀਲੰਕਾ ਨੇ ਵੀ। ਔਰ ਤੁਸੀਂ ਇਹ ਸਾਰਾ ਟਰੈਕ ਦੇਖੋਗੇ, ਜਿੱਥੇ ਜਿੱਥੇ ਮੋਦੀ ਗਿਆ ਉਸ ਦੇ ਨਾਲ ਹੀ ਅਡਾਨੀ ਔਰ ਉੱਥੇ ਇਹ ਡੀਲਸ ਹੋਏ। ਸੋ ਆਸਟ੍ਰੇਲੀਆ ਵਾਲਾ ਸਬਡਿਊਡ ਬੋਲਦਾ ਹੈ, ਪਰ ਆਸਟ੍ਰੇਲੀਆ ਦੇ ਵਿੱਚ ਜੇ ਹੁਣ ਉਹਨਾਂ ਦੇ ਆਪਣੇ ਨੈਟਵਰਕ 'ਚ ਆਇਆ ਕਿ ਨੈਟਵਰਕ ਆਫ ਸਪਾਈਜ਼, ਕਿ ਭਾਈ ਆਲਣਾ ਜਸੂਸਾਂ ਦਾ, ਔਰ ਉਹਨਾਂ ਦੀ ਆਪਣੀ ਜਿਹੜੀ ਆਫੀਸ਼ੀਅਲ ਟੈਲੀਕਾਸਟਿੰਗ ਸਰਵਿਸ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ, ਉਹਨਾਂ ਦੀ ਬੀਬੀ ਨੂੰ ਉੱਥੋਂ ਦਿੱਲੀ 'ਚੋਂ ਕੱਢਿਆ। ਉਹਨਾਂ ਨੇ ਜਿਹੜੀ ਫਿਲਮ ਬਣਾਈ ਸੀ ਉਹਦੇ 'ਤੇ ਪਾਬੰਦੀ ਲਾਈ, ਉਹਨੂੰ ਜਿਹੜਾ ਉਹ ਜਿਹੜੀ ਐਕਸ ਔਰ ਦੂਸਰੇ ਫਾਰਮੈਟ ਸੋਸ਼ਲ ਮੀਡੀਆ ਤੋਂ ਹਟਵਾਇਆ। ਸੋ ਯੂਕੇ ਵਾਲਾ, ਕਿਉਂਕਿ ਪਹਿਲਾਂ ਤਾਂ ਉਹ ਸੁਣਕ ਰਿਹਾ, ਉਹ ਤਾਂ ਬਿਲਕੁਲ ਹੀ ਹਿੰਦੂਤਵੀ ਬੋਏ, ਉਹ ਵੀ ਸਬਡਿਊਡ ਹੀ ਸੀ। ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਲੇਬਰ ਪਾਰਟੀ ਦੀ ਹਕੂਮਤ ਅਜੇ ਕੋਈ ਉਸ ਕਿਸਮ ਦੀ ਗਰਜਨ ਤਾਂ ਨਹੀਂ ਸੁਣਾਈ ਦਿੱਤੀ, ਪਰ ਜਿਵੇਂ ਅੱਜ ਦੀ ਖਬਰ ਸੀ ਉਹਨਾਂ ਦੇ 5 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਜੱਗੀ ਜੌਹਲ ਨੂੰ ਉਹਨਾਂ ਦਾ ਭਰਾ ਫੋਰਨ ਸੈਕਟਰੀ ਨੂੰ ਮਿਲਿਆ। ਹੋਪ ਵਾਲਾ ਬਿਆਨ ਹੈ ਸਿੱਖ ਫੈਡਰੇਸ਼ਨ ਯੂਕੇ ਦਾ ਕਿ ਭਾਈ ਉਹਨਾਂ ਦੀ ਰਿਲੀਜ਼ ਪੋਸੀਬਲ ਹੋ ਸਕਦੀ ਹੈ। ਇਹ ਹੁਣ ਵਕਤ ਦੱਸੇਗਾ ਵੀ ਉਹ ਕੀ ਕਰਦੇ ਨੇ। ਪਰ ਇਸੇ ਤਰ੍ਹਾਂ ਨਿਊਜ਼ੀਲੈਂਡ, ਹਾਲਾਂਕਿ ਨਿਊਜ਼ੀਲੈਂਡ ਦੇ ਵਿੱਚ ਸਿੱਖਾਂ ਦੇ ਲਈ ਬਹੁਤ ਗੁੱਡਵਿਲ ਹੈ, ਔਰ ਜਿਹੜੀ ਸਾਬਕਾ ਪ੍ਰਾਈਮ ਮਿਨਿਸਟਰ ਸੀ ਉਹਨੇ ਤਾਂ ਸਿੱਖਾਂ ਦੀ ਬਹੁਤ ਤਾਰੀਫ ਕੀਤੀ ਕੋਵਿਡ-19 ਦੇ ਚੱਲਦਿਆਂ ਵੀ, ਔਰ ਉਹ ਬੀਬੀ ਤਾਂ ਪੰਜਾਬੀ ਸੂਟ ਪਾ ਕੇ ਹਰ ਚੜ੍ਹੇ ਮਹੀਨੇ ਜਿਹੜਾ ਕਿਸੇ ਨਾ ਕਿਸੇ ਗੁਰਦੁਆਰੇ 'ਚ ਆਈ ਹੁੰਦੀ ਸੀ, ਸੇਵਾ ਕਰ ਰਹੀ ਹੁੰਦੀ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਹੁਣ ਇੰਡੀਆ ਕਿਉਂਕਿ ਰੰਗੇ ਹੱਥੀਂ ਫੜਿਆ ਗਿਆ ਤੇ 17 ਨਵੰਬਰ ਤਾਂ ਆ ਗਿਆ, ਜਸਟ 2.5 ਵੀਕਸ ਅਵੇ। ਇਸ ਵਾਰ ਨਿਊਜ਼ੀਲੈਂਡ 'ਚ ਕੁਛ ਇਸ ਕਿਸਮ ਦੀ ਸ਼ਰਾਰਤ ਜੋ ਇਹਨਾਂ ਨੇ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ 'ਚ ਕੀਤੀ ਕਿ ਜੀ ਕੋਈ ਗ੍ਰੈਫਿਟੀ ਮੰਦਰਾਂ ਦੇ ਉੱਤੇ ਆਪ ਹੀ ਲਿਖ ਕੇ ਖਾਲਿਸਤਾਨੀਆਂ ਦੇ ਖਾਤੇ 'ਚ ਪਾਓ। ਅੱਛਾ, ਫਿਰ ਨਿਊਜ਼ੀਲੈਂਡ ਦੇ ਰੈਫਰੈਂਡਮ ਨੂੰ ਲੈ ਕੇ ਇੰਡੀਅਨ ਮੀਡੀਆ ਨੇ ਵੀ ਕੋਈ ਬਹੁਤੀ ਖਬਰ ਨਹੀਂ ਸੀ ਲੱਗੀ, ਔਰ ਉਹ ਸਾਰਿਆਂ ਨੂੰ ਮੈਨੂੰ ਲੱਗਾ ਵੀ ਇਹਨਾਂ ਨੂੰ ਇਸ ਗੱਲ ਸਮਝ ਆ ਗਈ ਵੀ ਅਸੀਂ ਤਾਂ ਖੁਦ ਹੀ ਇੱਕ ਇਸ਼ੂ ਨੂੰ ਇੰਨਾ ਕੁ ਪ੍ਰੋਪੇਗੇਟ ਕਰ ਰਹੇ ਹਾਂ, ਇਸ ਤੋਂ ਬਿਹਤਰ ਹੈ ਕਿ ਵੀ ਉਹ ਬਿਲਕੁਲ ਚਰਚਾ ਹੀ ਨਾ ਕਰੋ। ਲੇਕਿਨ ਇਹ ਰਹਿ ਨਹੀਂ ਸਕਦਾ ਜਦੋਂ ਕਿ ਤੁਸੀਂ ਇਹਨਾਂ ਦੀ ਕਰਤੂਤਾਂ ਦੇਖੋ ਕਿ ਵੀ ਹੁਣ ਜਿਉਂ-ਜਿਉਂ ਰੈਫਰੈਂਡਮ ਦੀ ਡੇਟ ਨੇੜੇ ਆ ਰਹੀ ਹੈ, ਜ਼ਾਹਰ ਹੈ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ ਕੋਈ ਉਸ ਕਿਸਮ ਦੀ ਰੁਕਾਵਟ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਵੇਂ ਕੈਨੇਡਾ 'ਚ ਸਰੀ 'ਚ ਤਾਂ ਉਹਨਾਂ ਨੇ ਪ੍ਰੈਸ਼ਰਾਈਜ਼ ਕਰਾ ਕੇ ਜਿੱਥੇ ਸਕੂਲ ਦੇ ਵਿੱਚ ਹੋਣੀਆਂ ਸੀ ਵੋਟਾਂ ਉੱਥੋਂ ਹਟਾ ਲਈਆਂ ਸੀ, ਫਿਰ ਗੁਰਦੁਆਰੇ 'ਚ ਹੋਈਆਂ। ਇਸੇ ਤਰ੍ਹਾਂ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਵੀ ਬੱਜ ਨਹੀਂ ਸੀ ਕੀਤਾ ਕਿਉਂਕਿ ਉਹ ਲੋਕਲ ਵਿਦਨ ਲਾਅ ਚੱਲ ਰਹੇ ਸੀ ਸਾਰੇ। ਹਾਲਾਂਕਿ ਉੱਥੇ ਉਹਨਾਂ ਨੇ ਕਿਵੇਂ ਹਿੰਦੂ ਤਵੀਆਂ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ, ਹਥਿਆਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਭੜਕਾਉਣ ਦੀ ਕੋਸ਼ਿਸ਼ ਕੀਤੀ। ਸੋ ਨਿਊਜ਼ੀਲੈਂਡ ਲੱਗ ਰਿਹਾ ਸੀ ਵੀ ਜਿਹੜਾ ਉਹ ਸ਼ਾਂਤ ਚੱਲ ਰਿਹਾ, ਲੇਕਿਨ ਅਚਾਨਕ ਜਿਹੜਾ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਜਿਸ ਕਿਸਮ ਦਾ ਉਤਸ਼ਾਹ ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ 'ਚ ਵੀ ਹੈ, ਔਰ ਇਹ 5 ਆਈਜ਼ ਕੰਟਰੀਜ਼ 'ਚ ਆਲਰੇਡੀ ਇੰਗਲੈਂਡ 'ਚ ਹੋ ਗਿਆ, ਅਮਰੀਕਾ 'ਚ ਹੋ ਗਿਆ, ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੁਣ ਤਾਂ 5ਵਾਂ ਮੁਲਕ ਰਹਿ ਗਿਆ। ਇਹਦਾ ਮਤਲਬ ਇਹ ਹੈ ਕਿ ਇਹਨਾਂ 5 ਮੁਲਕਾਂ ਦੇ ਵਿੱਚ ਹੀ ਜਿੱਥੇ ਕਿ ਸਿੱਖ ਸਾਈਜ਼ੇਬਲ ਪਾਪੂਲੇਸ਼ਨ ਹੈ ਤਾਂ ਖਾਲਿਸਤਾਨ ਦੇ ਹੱਕ 'ਚ ਫਤਵਾ ਹੈ ਆਮ ਲੋਕਾਂ ਦਾ। ਹੁਣ ਇਹਦੇ ਚੱਲਦਿਆਂ ਉਹਨਾਂ ਨੇ ਇੱਕ ਜਿਹੜਾ ਕਮਲਜੀਤ ਸਿੰਘ ਬਖਸ਼ੀ ਨਾਂ ਦਾ ਪਗੜੀ ਧਾਰੀ ਜਿਹੜਾ ਕਿ ਉੱਥੇ ਨਿਊਜ਼ੀਲੈਂਡ ਪਾਰਲੀਮੈਂਟ 'ਚ ਮੈਂਬਰ ਪਾਰਲੀਮੈਂਟ ਰਿਹਾ 2008 ਤੋਂ 2020 ਤੱਕ, ਆਲਮੋਸਟ 12 ਸਾਲ। ਔਰ ਮੈਨੂੰ ਯਾਦ ਹੈ 2012 'ਚ ਜਦੋਂ ਅਸੀਂ ਦਸੰਬਰ 'ਚ ਸ਼ੁਰੂ ਕੀਤਾ TV 84, 13 ਜਾਂ 14 'ਚ ਮੈਂ ਉੱਥੇ ਕਿਸੇ ਦੇ ਨਾਲ ਗੱਲ ਕੀਤੀ। ਮੈਂ ਕਿਹਾ ਜੀ ਇਹਨੂੰ ਅਸੀਂ ਚਾਹੁੰਦੇ ਹਾਂ ਵੀ ਨਿਊਜ਼ੀਲੈਂਡ ਵਰਗੇ ਮੁਲਕ 'ਚ ਸਿੱਖ ਮੈਂਬਰ ਪਾਰਲੀਮੈਂਟ ਹੈ, ਟਰਬਨਡ ਹੈ, ਇਹਨੂੰ ਇੰਟਰਵਿਊ ਕਰੀਏ। ਤਾਂ ਉਹਨੇ ਮੈਨੂੰ ਕਿਹਾ ਜੀ ਇਹ ਨਿਰਾ ਗੋਆ ਜੇ, ਇਹਨੂੰ ਕੋਈ ਫਾਇਦਾ ਨਹੀਂ। ਤਾਂ ਮੈਨੂੰ ਉਦੋਂ, ਕਿਉਂਕਿ ਜਦੋਂ ਤੁਸੀਂ ਲੋਕਲ ਕੰਟੈਕਟ ਕਰਦੇ ਹੋ ਉਹਨਾਂ ਦੀ ਗੱਲ 'ਤੇ ਜੀ, ਮੈਂ ਫਿਰ ਉੱਥੇ ਆਈਡੀਆ ਡ੍ਰੌਪ ਕਰਤਾ। ਉਦੋਂ ਮੈਨੂੰ ਸਮਝ ਨਹੀਂ ਆਈ ਵੀ ਉਹਨਾਂ ਨੇ ਗੋਆ ਕਿਹਾ ਵੀ ਸ਼ਾਇਦ ਉਹ ਮੰਨੇ ਹੀ ਨਾ, ਇਹ ਸਮਝਦੇ ਆ ਕਿ ਵੀ ਇਹ। ਪਰ ਹੁਣ ਜਦੋਂ ਕਿ ਨਿਊਜ਼ੀਲੈਂਡ ਦਾ ਰੈਫਰੈਂਡਮ 17 ਨਵੰਬਰ ਨੂੰ ਹੋਣ ਜਾ ਰਿਹਾ, ਇਹ ਸਾਰੇ ਜਿਹੜੇ ਗਵਰਨਮੈਂਟ ਨੇ ਆਪਣੇ ਫੀਲੇ ਰੱਖੇ ਹੁੰਦੇ ਨੇ, ਸਿਸਟਮ ਦੇ ਵਿੱਚ ਵਾੜੇ ਹੁੰਦੇ ਨੇ ਦੂਜੇ, ਉਹਨਾਂ ਨੂੰ ਫਿਰ
ਇੱਕ ਤਾਂ ਵਿਜ਼ੀਬਲ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਉਹ ਇਸਤੇਮਾਲ ਕਰਦੇ ਨੇ, ਕੁਛ ਐਜ਼ ਏ ਮੋਲ ਉਹਦੇ ਲਈ ਲਫ਼ਜ਼ ਹੁੰਦਾ ਇੰਟੈਲੀਜੈਂਸ ਏਜੰਸੀਆਂ ਦੀ ਡਿਕਸ਼ਨਰੀ 'ਚ ਕਿ ਵੀ ਉਹ ਚੁੱਪ ਕਰਕੇ ਬਿਠਾਇਆ ਹੁੰਦਾ, ਉਹਨਾਂ ਨੂੰ ਫਿਰ ਉਹ ਬੁਲਾਉਣਾ ਸ਼ੁਰੂ ਕਰ ਦਿੰਦਾ। ਹੁਣ ਇਹ ਖਬਰ ਜਿਹੜੀ ਮੀਡੀਆ 'ਚ ਉਹਨਾਂ ਨੇ ਲਵਾਈ, ਨਿਊਜ਼ੀਲੈਂਡ Sikhs for Justice Khalistan Referendum on India's radar. Former MP Kamaljeet Bakshi says only a tiny and vocal minority supporting it. ਹੁਣ ਉਹਨੂੰ ਉਹਨਾਂ ਨੇ ਪਗੜੀਧਾਰੀ ਸਾਬਕਾ MP ਨੂੰ ਅੱਗੇ ਲਾ ਲਿਆ। ਉਹਨੇ ਕਿਹਾ ਜੀ ਇਹ ਨਿਊਜ਼ੀਲੈਂਡ ਦੇ ਸਿੱਖ ਨਹੀਂ ਸਪੋਰਟ ਕਰਦੇ। ਟਾਈਨੀ ਪਹਿਲੀ ਗੱਲ ਤਾਂ ਇਹ ਹੈ ਕਿ ਰੈਫਰੈਂਡਮ ਦਾ ਜੇ ਹੋਣਾ ਹੈ, ਹੋਣ ਤੋਂ ਬਾਅਦ ਜੇ ਇਸ ਬਖਸ਼ੀ ਕਹਿੰਦਾ ਕਿ ਨਹੀਂ ਜੀ ਉਹ ਤੋਂ ਬਹੁਤ ਥੋੜ੍ਹੇ ਲੋਕ ਆਏ ਵੋਟਾਂ ਪਾਉਣ, ਇਹਦਾ ਮਤਲਬ ਹੈ ਕਿ ਮੈਜੋਰਟੀ ਨਿਊਜ਼ੀਲੈਂਡ ਦੇ ਲੋਕ ਫਿਰ ਤਾਂ ਸਮਝ ਆ ਸਕਦਾ ਸੀ ਕਿ ਵੀ ਤੁਸੀਂ ਚਲੋ, ਇਹਦਾ ਮਤਲਬ ਇਹ ਹੈ ਕਿ ਵੀ ਅਜੇ ਜਿਹੜੀ ਹੈ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ, ਹਾਂਜੀ ਅਜੇ ਕਣਕ ਖੇਤਾਂ 'ਚੋਂ ਘਰ ਨਹੀਂ ਆਈ, ਅਜੇ ਕੁੜੀ ਜੰਮੀ ਨਹੀਂ, ਔਰ ਵਿਆਹ ਤਾਂ ਬਾਅਦ 'ਚ ਹੋਣਾ ਅਤੇ ਮੰਡੇ ਜਵਾਈ ਨੂੰ ਖਵਾ ਰਹੇ। ਹੁਣ ਇਹ ਹੈ ਜਦੋਂ ਅਸੀਂ ਇਹ ਲਫ਼ਜ਼ਾਂ ਜਦੋਂ ਸ਼ਬਦਾਵਲੀ ਇਸਤੇਮਾਲ ਕਰਦੇ ਹਾਂ ਕਿ ਵੀ ਕਤੂਰੇ ਜਾਂ ਦੂਜੇ, ਤੇ ਇਸ ਤੋਂ ਬਿਹਤਰ ਕੋਈ ਹੁੰਦਾ ਨਹੀਂ, ਕਿਉਂਕਿ ਉਹਨਾਂ ਨੇ ਜਿਹੜਾ ਉਹੀ ਕੁਛ ਬੋਲਣਾ ਹੁੰਦਾ ਹੈ ਜੋ ਉਹਨਾਂ ਦੇ ਆਕਾ ਉਹਨਾਂ ਤੋਂ ਬੁਲਾਉਂਦੇ ਨੇ। ਔਰ ਇਸ ਦੇ ਉੱਤੇ ਉਹਨੇ ਕਿਹਾ ਕਿ ਵੀ ਫਿਰ ਗੱਲ ਇੱਥੇ ਨਹੀਂ ਹੈ, ਤੁਸੀਂ ਇਹ ਦੇਖੋ ਵੀ ਕਿਵੇਂ ਹੁਣ ਕੈਨੇਡਾ ਦੇ ਹਿੰਦੂਆਂ ਨੇ ਤਾਂ ਤੋਬਾ ਕਰ ਲਈ, ਹਿੰਦੂ ਤਵੀਆਂ ਨੇ ਕਿ ਜੀ ਇੰਡੀਆ ਜੋ ਕਰ ਰਿਹਾ ਉਹਦੇ ਨਾਲ ਸਾਡਾ ਕੋਈ ਤਾਲੁਕ ਨਹੀਂ, ਉਹ ਤਾਂ ਸਾਡਾ ਤਾਂ ਕਸੂਰ ਇੰਨਾ ਵੀ ਅਸੀਂ ਇੰਡੀਅਨ ਓਰੀਜਨ ਦੇ ਹਾਂ, ਪਰ ਅਸੀਂ ਤਾਂ ਪ੍ਰਾਊਡ ਕੈਨੇਡੀਅਨ ਹੈ। ਹੁਣ ਜੇ ਕਮਲਜੀਤ ਸਿੰਘ ਜਿਹੜਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹਦੀ ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿੱਚ ਨਿਊਜ਼ੀਲੈਂਡ ਦੇ ਆਇਨ ਦੀ ਸਹੁੰ ਚੁੱਕ ਕੇ ਜਿਹੜਾ ਉੱਥੇ 12 ਸਾਲ ਬੈਠਾ ਰਿਹਾ, ਜੇ ਤਾਂ ਇਹ ਕਹਿੰਦਾ ਹੈ ਕਿ ਜੀ ਮੈਂ ਨਿਊਜ਼ੀਲੈਂਡ ਦਾ ਸ਼ਹਿਰੀ ਹਾਂ, ਮੈਂ ਸਿੱਖ ਤਾਂ ਹਾਂ ਜਾਂ ਨਹੀਂ ਹੈ ਜੋ ਵੀ ਹੈ ਮੈਂ, ਔਰ ਜਦੋਂ ਤੱਕ ਵਿਦਿਨ ਨਿਊਜ਼ੀਲੈਂਡ ਦੇ ਕਨਸਟੀਟਿਊਸ਼ਨ ਦੇ ਜੋ ਹੁੰਦਾ ਅਸੀਂ ਸਪੋਰਟ ਕਰਦੇ ਹਾਂ। ਹੁਣ ਜੇ ਤਾਂ ਕੋਈ ਗੱਲ ਇਲੀਗਲ ਹੁੰਦੀ ਤੇ ਨਿਊਜ਼ੀਲੈਂਡ ਦੀਆਂ ਅਥਾਰਟੀਜ਼ ਨੇ ਅਲਾਉ ਨਹੀਂ ਸੀ ਕਰਨਾ, ਔਰ ਉਹਨਾਂ ਨੇ ਆਪਣਾ ਇਹਦੇ 'ਤੇ ਮੌਕਫ ਵੀ ਦਿੱਤਾ। ਹੁਣ ਜਦੋਂ ਕਾਰ ਰੈਲੀ ਜਾਂ ਦੂਜੀ ਹੋਈ, ਜ਼ਾਹਰ ਹੈ ਰੈਲੀ ਦੇ ਵਿੱਚ ਝੰਡਾ ਭਾਰਤ ਦਾ ਜਿਹੜਾ ਹੈ ਜੋ ਡਿਜ਼ਰਵ ਕਰਦਾ ਹੈ ਕਿ ਭਾਈ ਇਹਨੂੰ ਪੈਰਾਂ ਥੱਲੇ ਰੋਲਿਆ ਜਾਂ ਮੰਨਣ ਤੋਂ ਇਨਕਾਰੀ ਕੀਤਾ ਜਾਂ ਦੂਜਾ ਹੋਇਆ, ਹੁਣ ਉਹਨੂੰ ਲੈ ਕੇ ਇਹਨਾਂ ਨੇ ਬੜਾ ਫਸਾਦ ਬਣਾਉਣ ਦੀ ਕੋਸ਼ਿਸ਼ ਕੀਤੀ ਇੰਡੀਅਨਸ ਨੇ। ਪਰ ਉਹਨਾਂ ਨੇ ਕਿਹਾ ਜੀ ਇਹ ਪ੍ਰੋਟੈਸਟ ਹੈ, ਪ੍ਰੋਟੈਸਟ ਦਾ ਤਾਂ ਰਾਈਟ ਹੈ ਕਿਸੇ ਕੋਲ ਵੀ। ਹੁਣ ਇਹਨਾਂ ਦੀ ਆਪਣੀ ਮਾਨਸਿਕਤਾ ਉਹ ਹੈ ਕਿ ਵੀ ਇਹਨਾਂ ਨੂੰ ਤਾਂ ਇਹ ਟੋਲਰੇਟ ਹੀ ਨਹੀਂ ਹੁੰਦਾ ਕਿ ਵੀ ਕੋਈ ਇੰਨੀ ਆਜ਼ਾਦੀ ਨਾਲ ਆਪਣੀ ਗੱਲ ਕਹਿਣ ਵਾਲੇ। ਇਹੀ ਕੈਨੇਡਾ ਦਾ ਹਾਲ ਹੈ, ਜਦੋਂ ਕੈਨੇਡਾ ਉਹ ਕਹਿੰਦੇ ਨੇ ਕਿ ਵੀ ਅਸੀਂ ਤਾਂ ਕੈਨੇਡਾ ਦੀ ਧਰਤੀ 'ਤੇ ਸਾਡੇ ਨਾਲ ਉਹ MP ਬੈਠੇ ਨੇ ਬਲਾਕ ਕਿਊਬੇਕਸ ਦੇ ਜਿਹੜੇ ਕਹਿੰਦੇ ਨੇ ਅਸੀਂ ਨਹੀਂ ਰਹਿਣਾ ਕੈਨੇਡਾ 'ਚ, ਅਸੀਂ ਉਹਨਾਂ ਨੂੰ ਅਤਵਾਦੀ ਤਾਂ ਨਹੀਂ ਕਹਿੰਦੇ। ਅਤੇ ਜੇ ਹਜ਼ਾਰਾਂ ਮੀਲ ਦੂਰ ਬਾਰੇ ਇੱਥੇ ਕੋਈ ਡ੍ਰੀਮ ਕਰਦਾ ਹੈ ਔਰ ਆਪਣੇ ਵਿਚਾਰ ਦਿੰਦਾ ਹੈ, ਉਹਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ? ਇਹੀ ਤਾਂ ਵਿਚਾਰਾਂ ਦੀ ਆਜ਼ਾਦੀ ਹੈ। ਬਿਲਕੁਲ। ਹੁਣ ਜਿਨ੍ਹਾਂ ਨੇ ਮਨੂ ਸਮ੍ਰਿਤੀ ਠੋਕ ਕੇ ਲਾਗੂ ਕੀਤੀ ਹੋਏ, ਜਿੱਥੇ ਬੋਲਣ ਦੇ ਹੱਕ ਖੋਏ ਹੋਣ, ਜਿਹੜਾ ਕੋਈ ਐਜੂਕੇਸ਼ਨ ਵਾਲੀ ਗੱਲ ਕਰੇ ਉਹਦੀ ਜੀਭ ਖਿੱਚ ਲਓ, ਉਹਦੇ ਕੰਨਾਂ 'ਚ ਸਿੱਕਾ ਪਿਘਲਾ ਕੇ ਪਾ ਦਿਓ, ਉਹ ਕਿਵੇਂ ਟੋਲਰੇਟ ਕਰਨਗੇ ਵੀ ਸਿੱਖ ਜਿਹੜੇ ਨੇ ਉਹ ਉੱਥੇ ਅਸੀਂ ਉਹਨਾਂ ਦੇ ਮਾਰ ਕੇ ਨੌਜਵਾਨ ਆਵਾਜ਼ ਦਬਾਉਣ ਦਾ ਦਾਅਵਾ ਕਰਦੇ ਹਾਂ, ਤਾਂ ਬਾਹਰ ਆਵਾਜ਼ ਜਿਹੜੀ ਆ ਹੋਰ ਬੁਲੰਦ ਹੋ ਰਹੀ ਹੈ। ਹੁਣ ਇਹ ਜਿਹੜਾ ਹੈ ਇਹਨਾਂ ਦਾ ਦੁਮ ਛੱਲਾ, ਉਹ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਫॉर मोस्ट 6 years ਦਾ ਖਾਲਿਸਤਾਨ ਇਸ਼ੂ ਹੋਲਡਸ ਮਾਈਨਰ ਟੂ ਨੋ ਸਿਗਨੀਫਿਕੈਂਸ, ਕਿ ਸਾਡੇ ਲਈ ਇਹਦੀ ਕੋਈ ਅਹਿਮੀਅਤ ਨਹੀਂ ਹੈ। ਸਿੱਖ ਕਮਿਊਨਿਟੀ ਪ੍ਰਾਈਮਰੀਲੀ ਫੋਕਸਿਸ ਔਨ ਬਿਲਡਿੰਗ ਸਕਸੈਸਫੁਲ ਲਾਈਵਸ ਇਨ ਨਿਊਜ਼ੀਲੈਂਡ while maintaining cultural and religious ties with India। ਹੁਣ ਇਹਨੂੰ ਇਹ ਨਹੀਂ ਹੈ ਕਿ ਭਾਈ ਪੰਜਾਬੀ ਨੇ, ਉਹਨਾਂ ਨੇ ਕਲਚਰ ਤਾਂ ਰਿਲੀਜਨ ਤਾਂ ਉਹਨਾਂ ਦਾ ਪੰਜਾਬ ਦਾ ਹੈ, ਬਿਲਕੁਲ ਇੰਡੀਆ ਵਿੱਚ ਕਿੱਥੋਂ ਆ ਗਿਆ, ਪਰ ਉਹ ਆਪਣੀ ਅਸਲੀਅਤ ਜਗਜ਼ਾਰ ਕਰ ਰਿਹਾ। ਫਿਰ ਇਕੱਲਾ ਇੱਥੇ ਨਹੀਂ ਰੁਕਿਆ ਕਿ ਵੀ ਉਹ ਕਹਿੰਦਾ ਇਹ ਟਾਈਨੀ ਔਰ ਵੋਕਲ ਮਾਈਨੋਰਿਟੀ ਹੈ ਇਨਫਲੂਐਂਸਡ ਬਾਈ ਐਕਸਟਰਨਲ ਫੋਰਸਿਸ, ਕਿ ਬਾਹਰਲੀਆਂ ਤਾਕਤਾਂ। ਹੁਣ ਬਾਹਰਲੀਆਂ ਜੇ ਤਾਂ ਕਿਹਾ ਜੀ ਅਮਰੀਕਾ, ਕੈਨੇਡਾ, ਇਹ ਤਾਂ ਅਸੀਂ ਫਖਰ ਮਹਿਸੂਸ ਕਰਦੇ ਹਾਂ। ਅੱਜ ਹੀ ਇੱਕ ਕਸ਼ਮੀਰੀ ਸੱਜਣ ਉਹਨਾਂ ਨਾਲ ਗੱਲ ਹੋ ਰਹੀ ਸੀ, ਕਹਿੰਦਾ ਜੀ ਅੱਜ ਕੱਲ੍ਹ ਬੜਾ ਕੁਝ ਚੱਲ ਰਿਹਾ ਸਿੱਖਾਂ ਬਾਰੇ। ਮੈਂ ਕਿਹਾ ਜੀ ਹਾਂ, ਹੁਣ ਤਾਂ ਸਾਡੀ ਹੋਪ ਜਨਰੇਟ ਹੋਈ ਹੈ। ਹੁਣ ਲੇਕਿਨ ਜਦੋਂ ਇਹ ਕਮਲਜੀਤ ਬਖਸ਼ੀ ਵਰਗੇ ਜਿਹੜੇ ਇਹਨਾਂ ਦੇ ਬੱਚੇ ਜਮੂਰੇ ਨੇ ਕਹਿ ਰਹੇ ਨੇ, ਇਹ ਪਾਕਿਸਤਾਨ ਵੱਲ ਇਸ਼ਾਰਾ ਕਰ ਰਹੇ ਹੁੰਦੇ ਨੇ, ਔਰ ਨਾਲ ਦੀ ਨਾਲ ਫਿਰ ਉਹਨਾਂ ਨੇ ਕੋਈ ਹੋਰ ਇੰਡੀਅਨ ਆਰਗੇਨਾਈਜੇਸ਼ਨ ਦੀ ਕੋਈ ਇਹ ਬੰਦਾ ਹੈ NZICA ਆਰਗੇਨਾਈਜੇਸ਼ਨ ਹੈ, ਉਹਦਾ ਕੋਈ ਫਾਰਮਰ ਪ੍ਰੈਜ਼ੀਡੈਂਟ ਬਣਾ ਦਿੱਤਾ ਰੁਪਿੰਦਰ ਵਿਰਕ। ਇਹ ਬੰਦਾ ਕਿ ਜਨਾਨੀ ਹੈ, ਪਰ ਪਤਾ ਨਹੀਂ ਜੋ ਵੀ ਹੈ ਪੰਜਾਬੀ ਮੂਲ ਦਾ ਜ਼ਰੂਰ ਹੈ। ਉਹਨੇ ਵੀ ਆਲਸੋ ਕੰਡੈਮਡ ਐਕਸਟ੍ਰੀਮਿਜ਼ਮ
and disrespect towards the Indian national flag which occurred at the rally। ਉਹਨਾਂ ਨੇ ਕਿਹਾ ਜਿਹੜੀ ਰੈਲੀ 'ਚ ਭਾਰਤੀ ਝੰਡੇ ਨੂੰ ਸ਼ਰਧਾਂਜਲੀ ਦਿੱਤੀ ਗਈ ਉਸ ਦਾ ਉਹਨਾਂ ਨੂੰ ਬਹੁਤ ਦੁੱਖ ਹੋਇਆ। ਇਹ ਭਾਰਤ ਮਾਤਾ ਕਹਿੰਦੇ ਪੈਰਾਂ 'ਚ ਰੋਲ ਦਿੱਤੀ ਔਰ ਇਹ ਨੈਸ਼ਨਲ ਸਿੰਬਲ ਦੀ ਇਨਸਲਟ ਹੈ ਔਰ ਇਹਦੇ 'ਤੇ ਕੇਸ ਹੋਣਾ ਚਾਹੀਦਾ। ਹੁਣ ਦਿਲਚਸਪ ਗੱਲ ਇਹ ਹੈ ਵੀ ਇਹਨਾਂ ਦੀ ਸਾਰੀ ਬਿਆਨਬਾਜ਼ੀਆਂ ਤੋਂ ਬਾਅਦ ਜਦੋਂ ਉਹਨਾਂ ਦੀ ਮਿਨਿਸਟਰੀ ਨੂੰ ਪੁੱਛਿਆ ਗਿਆ ਤਾਂ ਮਿਨਿਸਟਰੀ ਆਫ ਫੋਰਨ ਅਫੇਅਰਸ ਐਂਡ ਟ੍ਰੇਡ ਨਿਊਜ਼ੀਲੈਂਡ ਹੈਜ਼ ਐਕਨੋਲਜਡ ਅਵੇਅਰਨੈਸ ਆਫ ਦਾ ਇਵੈਂਟ। ਉਹਨਾਂ ਨੇ ਕਿਹਾ ਹਾਂ ਸਾਨੂੰ ਪਤਾ ਹੈ ਵੀ ਇਹ ਖਾਲਿਸਤਾਨ ਰੈਫਰੈਂਡਮ ਹੋਣ ਜਾ ਰਿਹਾ। The ministry reiterated its commitment to respecting India's sovereignty and territory। ਉਹਨਾਂ ਨੇ ਕਿਹਾ ਜੀ ਅਸੀਂ ਮੰਨਦੇ ਹਾਂ ਕਿ ਭਾਰਤ ਇੱਕ ਦੇਸ਼ ਹੈ, ਉਹਦੀ ਟੈਰੀਟੋਰੀਅਲ ਔਰ ਦੂਜੀ ਇੰਟੈਗਰਿਟੀ। ਪਰ ਇਨ ਐਨ ਆਫੀਸ਼ੀਅਲ ਸਟੇਟਮੈਂਟ ਉਹਨਾਂ ਦੀ ਮਿਨਿਸਟਰੀ ਨੇ ਕਿਹਾ ਨਿਊਜ਼ੀਲੈਂਡ recognizes India's sovereignty and territorial integrity. However, the spokesperson added that it is important to uphold the right to lawful and peaceful demonstration। ਇਹ ਠੀਕ ਹੈ, ਇੰਡੀਆ ਇੱਕ ਮੁਲਕ ਹੈ, ਪਰ ਇਹ ਸਾਡਾ ਆਈਨ ਹੱਕ ਦਿੰਦਾ ਹੈ ਕਿ ਬਈ ਪੀਸਫੁਲ ਤਰੀਕੇ ਦੇ ਨਾਲ ਪ੍ਰੋਟੈਸਟ ਕੀਤਾ ਜਾ ਸਕਦਾ ਹੈ। ਇਹ ਹੱਕ ਹੈ ਉਹਨਾਂ ਦਾ, ਅਸੀਂ ਜਿਹੜਾ ਹੈ ਉਹ ਹੱਕ ਇਹਨਾਂ ਨੂੰ ਦਿੱਤਾ ਹੋਇਆ। ਔਰ ਉਹਨਾਂ ਨੇ ਹਾਲਾਂਕਿ ਜਿਹੜੀ ਹਿੰਦੂਤਵੀ ਆਰਗੇਨਾਈਜੇਸ਼ਨ ਹੈ ਉਹਨੇ ਪੁਲਿਸ ਕੋਲ ਕੰਪਲੇਨ ਵੀ ਕੀਤੀ ਹੈ ਕਿ ਜੀ ਸਾਡਾ ਝੰਡਾ ਜਿਹੜਾ ਉਹ ਰੋਲ ਦਿੱਤਾ ਪੈਰਾਂ 'ਚ। ਫਿਰ ਇਹੀ ਗੱਲ ਅੱਗੋਂ ਜਿਹੜੇ ਐਕਸਪਰਟ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ। ਕੋਈ ਡਾਇਰੈਕਟਰ ਨੇ ਸਟ੍ਰੈਟਜਿਕ ਸਟੱਡੀ ਵਿਕਟੋਰੀਆ ਯੂਨੀਵਰਸਿਟੀ ਵੈਲਿੰਗਟਨ 'ਚ ਡੇਵਿਡ ਕੈਪਿਕ, ਉਹਨਾਂ ਨੇ ਇੰਡੀਕੇਟ ਕੀਤਾ ਕਿ ਵੀ ਜਿਹੜਾ ਪ੍ਰਪੋਜ਼ਡ ਰੈਫਰੈਂਡਮ ਹੈ ਉਹਨਾਂ ਨੇ ਕਿਹਾ ਕਿ ਵੀ ਇਹ ਦਿੱਲੀ ਨੂੰ ਤਾਂ ਬਹੁਤ ਤਕਲੀਫ ਹੈ ਇਹਦੇ ਤੋਂ, ਪਰ ਹੀ ਐਡਿਡ if we saw unrest or any sign that pro-Khalistan groups had any sort of official blessings, then Indian officials would doubtless raise the issue with New Zealand counterpart। ਉਹਨੇ ਕਿਹਾ ਜੀ ਅਜੇ ਤਾਂ ਉਹਨਾਂ ਦਾ ਹੱਕ ਹੈ, ਉਹ ਕਰ ਰਹੇ ਨੇ। ਹਾਂ, ਜੇ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ ਕੋਈ ਮਾੜਾ ਮੋਟਾ ਪੋਜ਼ਿਟਿਵ ਸਾਈਨ ਦਿੱਤਾ ਫਿਰ ਭਾਰਤੀ ਜਿਹੜੇ ਨੇ ਉਹ ਬੜੇ ਬੁਰੀ ਤਰ੍ਹਾਂ ਜਿਹੜੇ ਚੀਕਾਂ ਮਾਰਨਗੇ। ਸੋ ਅਸੀਂ ਇਹ ਜਿਹੜਾ ਜਿੱਥੇ ਸਿੱਖਸ ਫਾਰ ਜਸਟਿਸ ਦੀ ਟੀਮ ਡੈਡੀਕੇਟਿਡ ਜਿਹੜੀ ਉੱਥੇ ਮਿਹਨਤ ਕਰ ਰਹੀ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਦੇ। ਉੱਥੇ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੀ ਸਾਡੇ ਨਿਊਜ਼ੀਲੈਂਡ ਵਾਸਤੇ ਸਾਡੇ ਭੈਣ ਭਰਾ ਵੱਡੀ ਗਿਣਤੀ ਦੇ ਵਿੱਚ ਆਕਲੈਂਡ ਦੇ ਵਿੱਚ ਹੋਣ ਵਾਲੇ 17 ਨਵੰਬਰ ਦੇ ਇਸ ਰੈਫਰੈਂਡਮ ਦੇ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਵੋਟਾਂ ਪਾਉਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਫਿਊਅਰਸ ਦੋਸਤਾਂ ਨੇ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।